ਸਾਹਿਬ ਧਰਨਾ ਚੱਲ ਰਿਹਾ, ਬੈਠੇ ਨੇ ਸਾਰੇ ਵਜ਼ੀਰ ਆਲਾ ਕੇਪੀ ਜਿਹੜੇ ਨੇ ਉਹ ਖੁਸੂਸੀ ਤੌਰ ਤੇ ਆ ਕੇ ਬੈਠੇ ਨੇ ਉੱਥੇ। ਗੱਲ ਪਤਾ ਕੀ ਹੈਗੀ ਜਿਹੜਾ ਮੈਨੂੰ ਇਹਦੇ ਅੰਦਰ ਲੱਗ ਰਿਹਾ ਕਿ ਇੱਕ ਤੇ ਇਹ ਹੈਗਾ ਕਿ ਸੁਹੇਲ ਅਫਰੀਦੀ ਹੋ ਗਿਆ ਜਾਂ ਪੀਟੀਆਈ ਦੇ ਜਿੰਨੇ ਵੀ ਇਹ ਰਹਿਨੁਮਾ ਨੇ, ਮੈਨੂੰ ਇੰਝ ਲੱਗਦਾ ਕਿ ਇਹਨਾਂ ਦੇ ਕੋਲ ਨਾ ਕਰਨ ਵਾਸਤੇ ਕੰਮ ਕੋਈ ਨਹੀਂ ਹੈਗਾ। ਜਾਂਦੇ ਨੇ ਸਵਾਏ ਗੱਲਾਂ ਕਰਨ ਤੋਂ ਔਰ ਉੱਥੇ ਜਾ ਕੇ ਬੈਠ ਜਾਂਦੇ ਨੇ ਥੋੜੀ ਦੇਰ ਵਾਸਤੇ, ਜਿਵੇਂ ਗਏ ਸਨ ਅਫਰੀਦੀ ਸਾਹਿਬ ਜਿਹੜੇ ਨੇ, ਕੱਲ ਦੀ ਵੀ ਗੱਲ ਸੀ ਕਿ ਉੱਥੇ ਘੰਟਾ ਬੈਠੇ ਰਹੇ ਨੇ ਆਪਣੀ ਗੱਡੀ ਦੇ ਵਿੱਚ, ਉਸ ਤੋਂ ਬਾਅਦ ਫਿਰ ਚਲੇ ਗਏ ਨੇ। ਉਹ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਹੀ ਕੰਮ ਹੈ ਔਰ ਉਹ ਕੰਮ ਹੈ ਵੇ ਕਿ ਸਾਨੂੰ ਮੈਂਡੇਟ ਦਿੱਤਾ ਬਾਨੀ ਦੀ ਰਿਹਾਈ ਦਾ। ਬਸ ਉਹ ਕਹਿਣ ਦਾ ਮਕਸਦ ਮੇਰੇ ਗੱਲ ਦਾ, ਦੇਖੋ ਅਸੀਂ ਗੱਲ ਕਰਨੀ ਹੈ ਇੱਕ ਪੋਲੀਟੀਕਲ ਉਹਦੀ ਜ਼ਰੂਰਤ ਦੀ, ਸਿਆਸੀ ਜ਼ਰੂਰਤ ਦੀ, ਔਰ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਮਕਸਦ ਨੂੰ ਉਹ ਲੈ ਕੇ ਚੱਲ ਰਹੇ ਨੇ ਉਸ ਮਕਸਦ ਨੂੰ ਹਾਸਲ ਕਰਨ ਵਾਸਤੇ ਜਿਹੜਾ ਤਰੀਕਾਕਾਰ ਹੈਗਾ, ਕਿਆ ਉਹ ਇਹਨਾਂ ਦਾ ਉਹ ਦਰੁਸਤ ਹੈਗਾ? ਮੇਰੀ ਨਜ਼ਰ ਦੇ ਵਿੱਚ ਇਹਨਾਂ ਦਾ ਜਿਹੜਾ ਤਰੀਕਾਕਾਰ ਹੈ ਉਹ ਸਵਾਏ ਮਜ਼ੀਦ ਬਾਨੀ ਪੀਟੀਆਈ ਦੀ ਮੁਸ਼ਕਲਾਤ ਵਿੱਚ ਇਜ਼ਾਫਾ ਕਰਨ ਤੋਂ ਇਹ ਕੋਈ ਕੰਮ ਨਹੀਂ ਕਰ ਰਹੇ। ਜੀ ਸਭ ਨਹੀਂ, ਉਹਦੇ ਕੋਲ ਕੀ ਹੱਲ ਹੈ ਫਿਰ ਅਗਰ ਉਹਨਾਂ ਦੀ ਮੁਲਾਕਾਤ ਵੀ ਨਹੀਂ ਹੋਣ ਦਿੱਤੀ ਜਾ ਰਹੀ? ਪਹਿਲੀ ਗੱਲ ਹੈਗੀ ਹੈ ਕਿ ਬਾਨੀ ਪੀਟੀਆਈ ਸਾਹਿਬ ਜੇਲ੍ਹ 'ਚ ਨੇ, ਉਹਨਾਂ ਦੇ ਉੱਤੇ ਕੇਸਿਸ ਨੇ, ਉਹਨਾਂ ਦੇ ਉੱਤੇ ਮੁਕੱਦਮਾਤ ਨੇ, ਉਹਨਾਂ ਦੇ ਵਕੀਲ ਨੇ ਜਿਹੜੇ ਲੜ ਰਹੇ ਨੇ, ਆਪਣੇ ਕੇਸ ਲੜ ਰਹੇ ਨੇ। ਠੀਕ ਹੋ ਗਿਆ ਜੀ, ਇੱਕ ਤੇ ਕਾਨੂੰਨੀ ਪਹਿਲੂ ਹੈਗਾ, ਕਾਨੂੰਨ ਦੇ ਮੁਤਾਬਕ ਤੁਸੀਂ ਉਹਨਾਂ ਦਾ ਚੱਲਣਾ ਹੈਗਾ। ਇੱਕ ਹੋ ਗਈ ਪਾਰਟੀ ਦੀ ਪੋਲਿਟਿਕਸ। ਪਾਰਟੀ ਦੀ ਪੋਲਿਟਿਕਸ ਦਾ ਮਤਲਬ ਕੀ ਹੁੰਦਾ? ਕੋਈ ਪਾਰਟੀ ਪੋਲਿਟਿਕਸ ਕਰਦੀ ਹੈ ਕਿ ਅਸੀਂ ਅੱਗੇ ਫਿਰ ਇਕਤਦਾਰ ਦੇ ਵਿੱਚ ਆਉਣਾ, ਉਹ ਇਸ਼ੂਜ਼ ਨੂੰ ਲੈ ਕੇ ਚੱਲਦੀ ਹੈ। ਉਹ ਅਗਰ ਕਿਧਰੇ ਉਹਨਾਂ ਦੀ ਹਕੂਮਤ ਹੈ, ਪੀਟੀਆਈ ਦੀ ਇਸ ਵੇਲੇ ਗਵਰਨਮੈਂਟ ਹੈ ਕੇਪੀ ਦੇ ਅੰਦਰ, ਤੇ ਉਹ ਉਹਨਾਂ ਨੂੰ ਉੱਥੇ ਆਪਣੇ ਇਸ ਮੈਂਡੇਟ ਨੂੰ ਯੂਜ਼ ਕਰਨਾ ਚਾਹੀਦਾ ਹੈ, ਉੱਥੇ ਕੰਮ ਕਰਨੇ ਚਾਹੀਦੇ ਨੇ ਆਪਣੀ। ਤੁਸੀਂ ਸਾਨੂੰ ਇਸ ਚੀਜ਼ ਦੇ ਸੁਣ ਕੇ ਬੜੀ ਹੈਰਾਨ ਹੋਏਗੀ ਔਰ ਇਹਦਾ ਇਨਕਸ਼ਾਫ ਇਹ ਕੀਤਾ ਹੈ ਜਿਹੜੇ ਕੇਪੀ ਅਸੈਂਬਲੀ ਦੇ ਅੰਦਰ ਅਪੋਜੀਸ਼ਨ ਲੀਡਰ ਡਾਕਟਰ ਅਬਾਦੁੱਲਾ, ਉਹਨਾਂ ਨੇ ਇਹ ਗਵਰਨਮੈਂਟ ਨੂੰ ਉਹਨਾਂ ਦੀ ਮੌਜੂਦਗੀ ਦੇ ਵਿੱਚ ਸਾਹਮਣੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮਰਜਰ ਹੋਇਆ ਫਾਟਾ ਦਾ, ਉਸ ਮਰਜਰ ਤੋਂ ਬਾਅਦ ਉੱਥੇ ਅਜ਼ਲਾ ਬਣੇ ਨੇ ਤੇ ਉੱਥੇ ਕਿਸੇ ਜ਼ਿਲ੍ਹੇ ਦੇ ਵਿੱਚ ਹਜੇ ਤੱਕ ਇੱਕ ਵੀ ਪੁਲਿਸ ਸਟੇਸ਼ਨ ਨਹੀਂ ਹੈਗਾ। ਕੈਸੀ ਗੱਲ ਕਿ ਉੱਥੇ ਜਿੱਥੇ ਤੁਸੀਂ ਅਮਨ ਅਮਾਨ ਕਾਇਮ ਕਰਨਾ ਹੈ, ਟ੍ਰਾਂਜੀਸ਼ਨ ਹੋਈ ਹੈ, ਜ਼ਿੰਮੇਵਾਰੀ ਲਈ ਹੈ, ਤੁਸੀਂ ਉੱਥੇ ਗਵਰਨਮੈਂਟ ਹੈ ਤੁਹਾਡੀ, ਠੀਕ ਹੈ ਨਾ ਜੀ। ਮੈਂ ਉਹਨਾਂ ਦੇ ਧਰਨੇ ਦਾ ਮਕਸਦ ਨੂੰ ਹਟ ਕੇ ਮੈਂ ਇੱਕ ਅਲੱਗ ਤੋਂ ਇੱਕ ਗਵਰਨੈਂਸ ਦੀ ਗੱਲ ਕਰ ਰਿਹਾ ਹਾਂ, ਕਿਉਂਕਿ 18ਵੀਂ ਤਰਮੀਮ ਹੈ। 18ਵੀਂ ਤਰਮੀਮ ਤੋਂ ਬਾਅਦ ਸੂਬਿਆਂ ਦੇ ਕੋਲ ਅਮਨ ਅਮਾਨ ਹੈ, ਬਹੁਤ ਅਖਤਿਆਰਾਤ ਨੇ, ਔਰ ਉਹਦੀ ਇਸ ਵਾਸਤੇ ਕਰ ਰਹੇ ਹਾਂ ਕਿ ਅੱਜ ਤੱਕ ਪਾਕਿਸਤਾਨ ਦੀ ਪੋਲਿਟਿਕਸ ਦੇ ਅੰਦਰ ਵੀ ਔਰ ਐਨਾਲਿਸਟਸ ਨੇ, ਐਂਕਰਸ ਨੇ, ਕਾਲਮ ਨਗਾਰਾਂ ਨੇ, ਇਹਨਾਂ ਲੋਕਾਂ ਨੇ ਜਿੰਨੀ ਵੀ ਇੱਕ ਰੀਡ ਹੈਗੀ ਸੀ ਸਾਡੀ, ਇਹਨਾਂ ਨੇ ਕਦੇ ਕੇਪੀ ਦੀ ਔਰ ਬਲੋਚਿਸਤਾਨ ਦੀ ਸੂਬਾਈ ਹਕੂਮਤਾਂ ਦੀ ਕਾਰਕਰਦਗੀ ਦੇ ਉੱਤੇ ਕਦੇ ਸਵਾਲ ਨਹੀਂ ਉਠਾਇਆ। ਹਮੇਸ਼ਾ ਵਫਾਕ, ਪੰਜਾਬ ਜਾਂ ਸਿੰਧ ਦੇ ਉੱਤੇ ਗੱਲ ਕੀਤੀ ਹੈ ਕਿ ਜੀ ਉਹਨਾਂ ਦੀ ਗਵਰਨੈਂਸ ਖਰਾਬ ਹੈ। ਤੁਸੀਂ ਵੱਡੇ ਵੱਡੇ ਐਂਕਰਸ ਦੇਖ ਲਓ, ਅੱਜ ਵੀ ਟੀਵੀ ਐਂਕਰਸ ਦੇ ਉੱਤੇ ਦੇਖ ਲਓ, ਵੀਲੌਗਰਸ ਦੇਖ ਲਓ, ਬਹੁਤ ਸਾਰੇ ਹੋਣਗੇ ਜਿਹੜੇ ਹੁਣ ਤੇ ਫੇਰ ਕੁਝ ਤਬਦੀਲੀਆਂ ਆ ਗਈਆਂ ਨੇ, ਲੇਕਿਨ ਅੱਜ ਵੀ ਵੱਡੇ ਜਿਹੜੇ ਐਂਕਰਸ ਨੇ ਜਿਹੜੇ ਆਪਣੇ ਆਪ ਨੂੰ ਵੱਡਾ ਕਹਿੰਦੇ ਨੇ, ਉਹਨਾਂ ਦਾ ਮਾਈਂਡ ਸੈਟ, ਉਹਨਾਂ ਦੀ ਟ੍ਰੇਨਿੰਗ ਮੁਸਲਸਲ ਬਰਸ ਦੇ ਉੱਤੋਂ ਇੱਕ ਕੰਮ ਕਰਦੇ ਆ। ਉਹ ਇਸ ਤਰ੍ਹਾਂ ਹੋ ਗਈ ਹੈ ਕਿ ਸਿਰਫ ਉਹ ਕਰਦੇ ਨੇ ਕਿ ਜਿਵੇਂ ਪੰਜਾਬ ਦੇ ਅੰਦਰ ਸੂਬਾਈ ਹਕੂਮਤ ਹੈ ਜਾਂ ਸਿੰਧ ਵਿੱਚ ਸੂਬਾਈ ਹਕੂਮਤ ਹੈ ਤੇ ਮਰਕਜ਼ ਵਿੱਚ ਫੈਡਰਲ ਗਵਰਨਮੈਂਟ ਹੈ, ਠੀਕ, ਉਹਨਾਂ ਦਾ ਹੀ ਸਾਰਾ ਕੰਮ ਹੈ, ਉਹਨਾਂ ਦੀ ਫੇਲੀਅਰ ਹੈ, ਉਹਨਾਂ ਦੀ ਸਕਸੈਸ ਹੈ। ਜਿਹੜੇ ਇਹ ਦੋ ਸੂਬੇ ਨੇ, ਇਹਨਾਂ ਦੇ ਵਿੱਚ ਕੋਈ ਹਕੂਮਤ ਨਹੀਂ, ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਇਹਨਾਂ ਦੀ ਕੋਈ ਲਾਇਬਿਲਿਟੀ ਨਹੀਂ, ਇਹਨਾਂ ਨੂੰ ਕੋਈ ਪੁੱਛਣਾ ਨਹੀਂ ਚਾਹੀਦਾ, ਇਹਨਾਂ ਦੇ ਉੱਤੇ ਹਰ ਵਕਤ ਇਹਨਾਂ ਨੂੰ ਕੁਛ ਨਾ ਕੁਛ ਦਿੰਦੇ ਰਹਿਣਾ ਚਾਹੀਦਾ। ਇਹ ਇੱਕ ਸਾਡਾ ਮਾਈਂਡ ਸੈਟ ਬਣਿਆ। ਹੁਣ ਤੁਸੀਂ ਇਹ ਦੇਖੋ ਕਿ ਇੱਕ ਅਪੋਜੀਸ਼ਨ ਲੀਡਰ ਕਹਿ ਰਿਹਾ ਕਿ ਮਰਜਰ ਹੋ ਗਿਆ, ਉੱਥੇ ਪੁਲਿਸ ਨੈਟਵਰਕ ਬਣਨਾ ਚਾਹੀਦਾ, ਥਾਣੇ ਬਣਨੇ ਚਾਹੀਦੇ ਨੇ, ਪੁਲਿਸ ਚੌਕੀਆਂ ਬਣਨੀਆਂ ਚਾਹੀਦੀਆਂ ਨੇ, ਤੇ ਤੁਸੀਂ ਦੇਖੋ ਕਿ ਇੱਕ ਚੌਕੀ ਜਾਂ ਇੱਕ ਥਾਣਾ ਨਹੀਂ ਹੈਗਾ। ਹਾਲਾਂਕਿ ਬਜਟ ਵੀ ਜਾ ਰਿਹਾ, ਬਜਟ ਜਾ ਰਿਹਾ, ਅਰਬਾਂ ਰੁਪਏ ਦਾ ਬਜਟ ਜਾ ਰਿਹਾ, ਔਰ ਉੱਥੇ ਜਿਹੜੀ ਸੀਸੀਡੀ ਹੈ ਉਹ ਨਹੀਂ ਹੈ। ਤੁਸੀਂ ਦੇਖੋ ਕਿ ਤੁਸੀਂ ਟੈਰਰਿਜ਼ਮ ਦੇ ਸਭ ਤੋਂ ਫਰੰਟ ਲਾਈਨ ਸਟੇਟ ਹੈ, ਫਰੰਟ ਲਾਈਨ ਸਟੇਟ ਕੇਪੀ ਹੈ, ਜਿੱਥੇ ਬਹੁਤ ਜ਼ਿਆਦਾ ਟੈਰਰਿਜ਼ਮ ਤੋਂ ਮੁਤਾਸਰ ਹੋ ਰਹੇ, ਬਹੁਤ ਜ਼ਿਆਦਾ, ਔਰ ਪੂਰੇ ਮੁਲਕ ਦੇ ਵਿੱਚੋਂ ਜਰਾਇਮ ਪੇਸ਼ਾ ਲੋਕ ਵੀ ਜ਼ਾਹਰ ਜਿੱਧਰ ਸੇਫ ਹੈਵਨ ਹੁੰਦੀਆਂ ਨੇ, ਜਰਾਇਮ ਹਮੇਸ਼ਾ ਉਧਰ ਜਾਂਦਾ ਜਰਾਇਮ ਕਰਨ ਵਾਲਾ।
ਜਿਹੜਾ ਕ੍ਰਿਮੀਨਲ ਹੁੰਦਾ ਹੈ, ਉਹ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਹਮੇਸ਼ਾ ਉਧਰ ਦਾ ਰੁਖ ਕਰਦਾ ਹੈ ਜਿੱਧਰ ਸੇਫ ਹੈਵਨ ਹੁੰਦੀ ਹੈ। ਉਹਨਾਂ ਇਲਾਕਿਆਂ ਨੂੰ ਇੰਤਖਾਬ ਕਰਦਾ ਹੈ ਜਿੱਥੇ ਸਟੇਟ ਦੀ ਗ੍ਰਿਫਤ ਘੱਟ ਤੋਂ ਘੱਟ ਹੁੰਦੀ ਹੈ, ਗਵਰਨਮੈਂਟ ਦੀ ਗ੍ਰਿਫਤ ਘੱਟ ਤੋਂ ਘੱਟ ਹੁੰਦੀ ਹੈ। ਉਹਨਾਂ ਇਲਾਕਿਆਂ 'ਚ ਉੱਥੇ ਉਹ ਸਰਵਾਈਵ ਕਰਦਾ, ਉੱਥੇ ਅਪਣਾ ਲੈਂਦਾ, ਉਹਨਾਂ ਨੂੰ ਕਰਦਾ। ਅੱਜ ਵੀ ਸਾਡੀਆਂ ਜਿਹੜੀਆਂ ਪਾਕ ਅਫਗਾਨ ਸਰਹੱਦ ਦੇ ਨਾਲ ਏਰੀਆ, ਜਿਹਨੂੰ ਅਸੀਂ 2,500 ਕਿਲੋਮੀਟਰ ਦਾ ਏਰੀਆ ਕਹਿ ਰਹੇ ਹਾਂ, 2,500 ਕਿਲੋਮੀਟਰ ਲੈਂਥ ਹੈ, ਉਹ ਅਫਗਾਨਿਸਤਾਨ ਤੋਂ ਸ਼ੁਰੂ ਹੁੰਦੀ ਹੈ, ਤਾਜਿਕਸਤਾਨ ਦੀ ਸਰਹੱਦ ਦੇ ਨਾਲੋਂ ਵਾਖਾਨ ਤੋਂ ਸ਼ੁਰੂ ਹੁੰਦੀ ਤੇ ਤਾਫਤਾਨ ਔਰ ਈਰਾਨ ਦੇ ਨਾਲ ਜਾ ਕੇ ਸਾਡੀ ਸਮੁੰਦਰ ਦੇ ਉੱਤੇ ਜਾ ਕੇ ਮੁੱਕਦੀ। ਇਹ ਸਾਰਾ ਏਰੀਆ, ਠੀਕ ਹੈ ਨਾ ਜੀ, ਇਹ ਅਨਗਵਰਨਡ ਹੈਗਾ, ਇੱਥੇ ਕੋਈ ਤੁਹਾਡੀ ਨਹੀਂ। ਔਰ ਅਗਰ ਉਹ ਜਿਹੜਾ ਉੱਥੋਂ ਦਾ KP ਦਾ ਵਜ਼ੀਰ ਆਲਾ ਹੈ, ਉਹ ਰੋਜ਼ ਇਸਲਾਮਾਬਾਦ ਬੈਠਾ ਹੁੰਦਾ। ਜੋ ਸਾਹਿਬ ਇੱਥੇ ਇੱਕ ਹੋਰ ਚੀਜ਼ ਵੀ ਐਡ ਕਰ ਲਓ ਕਿ ਜਿਹੜੀ KP ਦੀ ਹਕੂਮਤ ਹੈ, ਉਹਨੇ ਵਫਾਕੀ ਹਕੂਮਤ ਨੂੰ ਖਤ ਵੀ ਲਿਖਿਆ ਕਿ ਜਿਹੜੀ ਅਫਗਾਨ ਸਰਹੱਦ ਬੰਦ ਕੀਤੀ ਹੈ, ਪਾਕ ਅਫਗਾਨ ਸਰਹੱਦ, ਇਹਦੇ ਨਾਲ ਮੁਆਸ਼ੀ ਮਸਾਇਲ ਪੈਦਾ ਹੋ ਰਹੇ ਨੇ, ਅੰਦਰ ਮੁਆਸ਼ਰੇ ਦੇ ਮਸਾਇਲ ਪੈਦਾ ਹੋ ਰਹੇ ਨੇ, ਤੇ ਤੁਸੀਂ ਇਹਨੂੰ ਵੀ ਨਾਲ ਜ਼ਰਾ ਰਿਲੇਟ ਕਰ ਲਓ। ਰਾਵੀ ਤੁਹਾਨੂੰ ਮੈਂ ਦੱਸ ਦਿੰਦਾ, ਪਸ ਮੰਜ਼ਰ, ਜ਼ਰੂਰਤ, ਅਗਰਾਜ਼ੋ ਮਕਾਸਦ ਤੇ ਇਹਦੇ ਬਿਹਾਈਂਡ ਕੌਣ ਲੋਕ ਨੇ। ਇਹ ਕੁਝ ਲੋਕਾਂ ਕੋਲੋਂ ਕਾਲਮ ਵੀ ਲਿਖਵਾਏ ਗਏ ਨੇ। ਅੱਛਾ, ਇਹਨੂੰ ਤੁਸੀਂ ਜ਼ਰਾ ਹਾਈਲਾਈਟ ਕਰੋ, ਤੁਸੀਂ ਖੁਦ ਹੀ ਸਮਝ ਜਾਓ ਕਿ ਅਗਰ ਕਾਲਮ ਲਿਖਾਏ ਜਾ ਰਹੇ ਨੇ ਜਾਂ ਕੁਝ ਐਂਕਰਾਂ ਦੇ ਕੋਲੋਂ ਇਹ ਗੱਲ ਕਰਵਾਈ ਜਾ ਰਹੀ ਹੈ, ਉਹ ਅਸੀਂ ਬੈਠੇ ਅਗਰ ਗੱਲ ਕਰ ਰਹੇ ਹਾਂ ਜਾਂ ਕੋਈ ਹੋਰ ਗੱਲ ਕਰ ਰਿਹਾ, ਤੇ ਅਸੀਂ ਤੇ ਬਰਾਹ ਰਾਸਤ ਉਹਦੇ ਬੈਨੀਫੀਸ਼ੀਅਰੀ ਨਹੀਂ ਹੈਗੇ ਅਫਗਾਨ ਟ੍ਰੇਡ ਦੇ। ਇਹ ਤੇ ਉਹਨਾਂ ਪ੍ਰੋਬਲਮ ਤੇ ਉਹਨਾਂ ਨੂੰ ਹੈ ਜਿਹੜੇ ਉਹਦੇ ਬੈਨੀਫੀਸ਼ੀਅਰੀਜ਼ ਨੇ। ਠੀਕ। ਔਰ ਉਹ ਅਫਗਾਨ ਟ੍ਰੇਡ ਨੂੰ ਸਾਡੇ 'ਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਸ਼ਾਇਦ ਪਾਕਿਸਤਾਨ ਨੂੰ ਬਹੁਤ ਵੱਡਾ ਖਸਾਰਾ ਹੋ ਰਿਹਾ ਅਫਗਾਨਿਸਤਾਨ ਦੀ ਟ੍ਰੇਡ ਬੰਦ ਕਰਕੇ। ਐਸੀ ਕੋਈ ਗੱਲ ਨਹੀਂ ਹੈ। ਇਹ ਲੋਕਾਂ ਦੇ ਇਹ ਪਿੱਛੇ ਇੱਕ ਲੌਬੀ ਹੈ ਜਿਹੜੀ ਉਹਨਾਂ ਨੂੰ ਇਸ ਚੀਜ਼ ਦੇ ਲਗਾਉਂਦੀ, ਯਾਨੀ ਇਹੋ ਜਿਹਾ ਦਬਾਅ ਵਧਾਇਆ ਜਾਏ ਗਵਰਨਮੈਂਟ ਤੇ, ਇੱਕ ਇਹੋ ਜਿਹੀ ਫੈਡਰਲ ਗਵਰਨਮੈਂਟ ਦੇ ਉੱਤੇ ਇੱਕ ਬਣਾਈ ਜਾਵੇ ਪ੍ਰੈਸ਼ਰ ਕਿ ਜਿਹਦੇ ਨਾਲ ਇਹ ਹੋਵੇ ਕਿ ਜੀ ਉੱਥੇ ਇਜਾਜ਼ਤ ਦਿੱਤੀ ਜਾਵੇ। ਲੋਕਾਂ ਦਾ ਰੋਜ਼ਗਾਰ ਮੁਤਾਸਰ ਹੋ ਰਿਹਾ, ਲੋਕਾਂ ਦਾ ਇਹ ਗੱਲ ਹੋ ਰਹੀ ਹੈ। ਸਵਾਲ ਹੈ ਵੀ ਕਿਆ ਉੱਥੇ ਇਸ ਤਜਾਰਤ ਦੀ ਇਜਾਜ਼ਤ ਵਿੱਚ ਲੀਗਲ ਮਨੀ ਨੂੰ ਪ੍ਰੋਬਲਮ ਆ ਰਹੀ ਹੈ ਜਾਂ ਇਲੀਗਲ ਮਨੀ ਦਾ ਰਸਤਾ ਰੋਕਿਆ ਹੈ। ਜਿਹੜੇ ਲੋਕ ਉੱਥੇ ਸਮਗਲਰ, ਡਰੱਗਸ ਦਾ ਕਾਰੋਬਾਰ ਕਰ ਰਹੇ ਨੇ, ਨਾਨ ਕਸਟਮ ਪੇਡ ਗੱਡੀਆਂ ਦੇ ਕਾਰੋਬਾਰ ਕਰ ਰਹੇ ਨੇ, ਉਹਨਾਂ ਦਾ ਤੇ ਲਾਸ ਹੋ ਸਕਦਾ ਹੈ, ਲੇਕਿਨ ਉਹਦੇ ਬਦਲੇ ਦੇਖੋ ਕਿ ਜਿਹੜਾ ਨੈਸ਼ਨਲ ਐਕਸਚੇਂਜਰ ਨੂੰ ਕੀ ਮਿਲ ਰਿਹਾ। ਟ੍ਰੇਡ ਦਾ ਜਿਹੜੀ ਇੱਕ ਲੀਗਲ ਟ੍ਰੇਡ ਹੈਗਾ, ਉਹ ਬਹੁਤ ਮਾਈਨਰ, ਜਿਹੜੀ ਸਾਡੀ ਟੋਟਲ ਐਕਸਪੋਰਟ ਔਰ ਇੰਪੋਰਟ ਹੈ ਅਫਗਾਨਿਸਤਾਨ, ਉਹ ਸਾਡੀ ਟੋਟਲ ਇਕਨੋਮੀ ਦਾ ਸ਼ਾਇਦ 5% ਤੋਂ ਵੀ ਘੱਟ ਹੈਗਾ। ਠੀਕ ਹੈ ਨਾ, ਉਸ ਤੋਂ ਜ਼ਿਆਦਾ ਨਹੀਂ ਹੈ। ਠੀਕ। ਔਰ ਅਫਗਾਨਿਸਤਾਨ ਦੀ ਜਿਹੜੀ ਗਵਰਨਮੈਂਟ ਸੀ, ਜਿਹੜੇ ਤਾਲਿਬਾਨ ਰਜੀਮ ਹੈ, ਉਹਨਾਂ ਨੇ ਵੀ ਸ਼ਾਇਦ ਇਹ ਗਲਤਫਹਿਮੀ ਉਹਨਾਂ ਨੂੰ ਬੜੀ ਵੱਡੀ ਹੋਈ, ਕਿਉਂਕਿ ਉਹਨਾਂ ਦੇ ਵਿੱਚ ਵੀ ਆਕਬਤ ਨਾ ਦੇਸ਼ ਕਿਸਮ ਦੇ ਲੋਕ ਤੇ ਮੌਜੂਦ ਨੇ, ਬੜੇ ਵੱਡੇ ਪਲੈਨਰ ਆਪਣੇ ਆਪ ਨੂੰ ਕਹਿੰਦੇ ਨੇ, ਲੇਕਿਨ ਬਿਲਕੁਲ ਡਫਰ ਕਿਸਮ ਦੀ ਉਹਨਾਂ ਦੀ ਅਪਰੋਚ ਹੈ, ਖਾਸ ਤੌਰ ਤੇ ਇਕਨੋਮੀ ਦੇ ਹਵਾਲੇ ਦੇ ਨਾਲ। ਉਹਨਾਂ ਨੇ ਵੀ ਇਹ ਸੋਚਿਆ ਕਿ ਜੀ ਦੇਖੋ ਜੀ ਐਸੇ ਤੇ ਅਫਗਾਨਿਸਤਾਨ ਸਾਡਾ ਜਿਹੜਾ ਨਾ ਜੀ ਅਸੀਂ ਬੰਦ ਕਰ ਦੇਣਾ, ਪਾਕਿਸਤਾਨ ਨੂੰ ਨੁਕਸਾਨ ਹੋਏਗਾ, ਲੇਕਿਨ ਨਹੀਂ। ਸਭ ਤੋਂ ਜ਼ਿਆਦਾ ਉਹਨਾਂ ਨੂੰ ਚਾਬਹਾਰ ਦੀ ਬੰਦਰਗਾਹ ਦੇ ਉੱਤੇ ਈਰਾਨ ਦੇ ਨਾਲ ਵੀ ਨਹੀਂ ਉਹ ਕੁਝ ਕਰ ਸਕਦੇ। ਉਹਨਾਂ ਨੂੰ ਈਜ਼ੀਐਸਟ ਰੂਟ ਪਾਕਿਸਤਾਨ ਦੀ ਪੈਂਦਾ, ਉਹ ਇੰਡੀਆ ਨਾਲ ਵੀ ਨਹੀਂ ਕਰ ਸਕਦੇ ਬਾਈ ਏਅਰ। ਉਹਨਾਂ ਦੇ ਚਾਬਹਾਰ ਤੋਂ ਵੀ ਬੰਦ ਹੋ ਗਿਆ, ਇੰਡੀਆ ਨੇ ਉੱਥੇ ਆਪਣੇ ਆਪਰੇਸ਼ਨ ਬੰਦ ਕਰ ਦਿੱਤੇ ਨੇ, ਈਰਾਨ ਨੂੰ ਕਹਿ ਦਿੱਤਾ। ਅਫਗਾਨ ਤਾਲਿਬਾਨ ਇਸ ਲਈ ਇੰਤਹਾਈ ਮੁਸ਼ਕਲ 'ਚ ਨੇ। ਇਹ ਵੀ ਤੁਹਾਨੂੰ ਦੱਸਿਆ ਜਾਏਗਾ ਜੀ, ਇੱਥੇ ਉਹ ਜੀ ਇਕਨੋਮੀ ਰਿਪੋਰਟ ਆ ਗਈ ਅਫਗਾਨਿਸਤਾਨ ਤੋਂ, ਉਹਨਾਂ ਨੇ ਜੀ ਉਹਨਾਂ ਦੀ ਇੰਨੀਆਂ ਐਕਸਪੋਰਟ ਵੱਧ ਗਈਆਂ ਉਹਨਾਂ ਦੀ, ਵੀ ਉਹ ਤੇ ਉਹਦੇ ਆਦਾਦੋ ਸ਼ੁਮਾਰ ਹੀ ਨਹੀਂ ਹੈ। ਉਹ ਮੁਸੱਦਕਾ ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਅਫਗਾਨਿਸਤਾਨ ਦੇ ਵਿੱਚ ਅੱਜ ਤੱਕ ਸੈਂਸਸ ਹੀ ਨਹੀਂ ਹੋਇਆ। ਉੱਥੇ ਅਫਗਾਨਿਸਤਾਨ ਦੇ ਵਿੱਚ ਅੱਜ ਤੱਕ ਮਰਦਮਸ਼ੁਮਾਰੀ ਨਹੀਂ ਹੋਈ। ਅੱਛਾ। ਜਿਹੜੇ ਮੁਲਕ ਨੂੰ ਇੱਥੇ ਬਣਾ ਕੇ ਪੇਸ਼ ਕੀਤਾ ਜਾਂਦਾ, ਉੱਥੇ ਕੋਈ ਮਰਦਮਸ਼ੁਮਾਰੀ ਨਹੀਂ ਅੱਜ ਤੱਕ ਕੋਈ। ਉੱਥੇ ਆਬਾਦੀ ਦਾ ਤਨਾਸਬ ਐਵੇਂ ਟੇਵੇ ਹੀ ਨੇ ਜੀ। ਉੱਥੇ ਪਖਤੂਨ 60% ਨੇ। ਉਹ ਤਾਜਕਾਂ ਨੂੰ ਪੁੱਛੋ ਤੇ ਤਾਜੇ ਕਹਿੰਦੇ ਨੇ ਕਿ ਅਸੀਂ ਉੱਥੇ 45% ਤੋਂ ਵੀ ਜ਼ਿਆਦਾ ਵਾ, 50%। ਉਜ਼ਬੇਕ ਕਹਿੰਦੇ ਨੇ ਜੀ ਅਸੀਂ ਇੱਥੇ 40%। ਠੀਕ ਹੈ, ਉਹ ਹਜ਼ਾਰਾਂ ਕਹਿੰਦੇ ਨੇ ਜੀ ਅਸੀਂ ਇੱਥੇ 40% ਆ। ਬੰਦਾ ਪੁੱਛੇ ਕਿ ਵੀ ਬਾਕੀ ਹੋਰ ਕਿਹੜੇ ਫਿਰ ਇੱਥੇ ਹੈ ਕੌਣ ਹੈਗਾ। ਤੇ ਲਿਹਾਜ਼ਾ ਇਹ ਸਭ ਉੱਥੇ ਕਹਾਣੀਆਂ ਨੇ, ਉਹਨਾਂ ਦੀ ਇੰਪੋਰਟ ਐਕਸਪੋਰਟ ਤੇ ਆਦਾਦੋ ਸ਼ੁਮਾਰ ਵੀ ਸਭ ਜਾਲੀ ਨੇ। ਉਹਨਾਂ ਦੀ ਟ੍ਰੇਡ ਹੈ ਹੀ ਨਹੀਂ। ਅਫਗਾਨੀ ਖਰੀਦਦਾ ਕੌਣ ਹੈਗਾ ਤੇ ਅਫਗਾਨੀ ਦੇ ਵਿੱਚ ਟ੍ਰੇਡ ਕੌਣ ਕਰਦਾ। ਅਫਗਾਨੀ ਦਾ ਰੇਟ ਡਾਲਰ ਨਾਲ ਤੁਸੀਂ ਮੁਕਰਰ ਜਿੰਨਾ ਮਰਜ਼ੀ ਕਰ ਲਓ,
ਅਸਲ ਦੇਖਣਾ ਤਾਂ ਹੈਗਾ ਨਾ ਉਹਦਾ ਐਕਸਚੇਂਜ ਲੈਵਲ ਕੀ, ਕਿਆ ਇੰਟਰਨੈਸ਼ਨਲੀ ਉਹ ਟ੍ਰੇਡ ਹੁੰਦੀ ਹੈ, ਕਿਆ ਉਹ ਦੋ ਮੁਲਕਾਂ ਦੇ ਦਰਮਿਆਨ ਅਫਗਾਨੀ ਦੇ ਨਾਲ ਐਕਸਚੇਂਜ ਪੋਸੀਬਲ ਹੈ? ਠੀਕ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਇਹਦਾ ਕੋਈ ਮਸਲਾ ਨਹੀਂ ਸਾਡੇ ਲਈ? ਕੋਈ ਪ੍ਰੋਬਲਮ ਨਹੀਂ ਸਾਨੂੰ ਕਿਸੇ ਕਿਸਮ ਦੀ ਵੀ ਪਾਕਿਸਤਾਨ ਦੇ ਨਾਲ। ਇੱਕ ਬਿਲਕੁਲ ਜਾਲਸਾਜ਼ੀ ਦੇ ਜ਼ਰੀਏ ਔਰ ਕੁਝ ਲੌਬੀਆਂ ਨੇ ਸਮਗਲਰਾਂ ਦੀਆਂ ਔਰ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਇਹਨੂੰ ਉਭਾਰਦੀਆਂ ਨੇ ਔਰ ਲੀਗਲ ਰਸਤਾ ਖੋਲ੍ਹਣਾ ਚਾਹੁੰਦੀਆਂ ਨੇ, ਸੌਰੀ ਇਲੀਗਲ, ਤਾਂ ਕਿ ਸਾਡੀ ਟ੍ਰੇਡ ਚੱਲਦੀ ਰਹੇ। ਫਿਰ ਅਸੀਂ ਵਾਪਸ ਆਉਂਦੇ ਹਾਂ